ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਬੀਬੀ ਨਾਲ ਇੱਕ ਮਜ਼ਦੂਰ ਔਰਤ ਨਾਲ ਬਲਾਤਕਾਰ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਮਸ਼ੀਨਾਂ ਵਿੱਚ ਦੀ ਪੀੜ ਦਿੱਤਾ ਜਾਂਦਾ। ਇੱਥੇ ਇਸ ਤਰ੍ਹਾਂ ਦੀਆਂ ਵੀ ਘਿਨਾਉਣੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਵਾਪਰ ਜਾਂਦੀਆਂ ਨੇ। ਭਾਜਪਾ ਦੇ ਸ਼ਾਸਨ ਵਾਲਾ ਉੱਤਰ ਪ੍ਰਦੇਸ਼ ਸਭ ਤੋਂ ਪਹਿਲੇ ਨੰਬਰ ਤੇ ਹੈ। ਇਸ ਰਾਜ ਦੇ ਵਿੱਚ ਇਸ ਸਾਲ 65,743 ਕੇਸ ਦਰਜ ਹੋਏ ਨੇ। ਇਹ ਵੀ ਸੱਚਾਈ ਹੈ ਕਿ ਬਹੁਤ ਸਾਰੇ ਮਾਮਲੇ ਹੇਠਾਂ ਹੀ ਰਫਾ ਦਫਾ ਕਰ ਦਿੱਤੇ ਜਾਂਦੇ ਨੇ, ਖਾਸ ਤੌਰ ਤੇ ਜਿਹੜੇ ਦਲਿਤ ਭਾਈਚਾਰੇ ਨਾਲ ਜਾਂ ਗਰੀਬ ਲੋਕਾਂ ਦੇ ਨਾਲ ਜੁੜੇ ਹੁੰਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਆਪਾਂ BHU ਜਿਹੜਾ ਗੈਂਗਰੇਪ ਹੋਇਆ ਸੀ ਉਸ ਬਾਬਤ ਇੱਕ ਰਿਪੋਰਟ ਪਾਈ ਸੀ ਤੇ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਜਿਹੜੇ ਉਹ ਗੁੰਡੇ ਨੇ, ਭਾਜਪਾਈ ਗੁੰਡੇ ਨੇ, ਇੱਕ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 60 ਦਿਨ ਲੱਗੇ ਉਹਨਾਂ ਦੀ ਗ੍ਰਿਫਤਾਰੀ ਦੇ ਹੋਣ ਦੇ ਲਈ, ਜਦ ਕਿ ਸੰਵਿਧਾਨ ਕਾਨੂੰਨ ਇਹ ਕਹਿੰਦੇ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਦੋਸ਼ੀ ਦੇ ਨਾਲ ਕੋਈ ਰਹਿਤ ਨਹੀਂ ਹੋਣੀ ਚਾਹੀਦੀ। ਤੇ ਦੂਜੇ ਪਾਸੇ ਉਹਨਾਂ ਦੀਆਂ ਫੋਟੋਆਂ, ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਵਾਇਰਲ ਨੇ। ਇੱਕ ਪਾਸੇ ਜੰਤਰ ਮੰਤਰ ਤੇ ਸਾਡੀਆਂ ਪਹਿਲਵਾਨ ਧੀਆਂ ਬੱਚੀਆਂ ਜਿਹੜੀਆਂ ਉਹ ਪ੍ਰੋਟੈਸਟ ਕਰ ਰਹੀਆਂ ਸੀਗੀਆਂ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਾਉਣ ਵਾਸਤੇ, ਉਹਨੂੰ ਭਾਰਤੀ ਕੁਸ਼ਤੀ ਸੰਘ ਤੋਂ ਬਾਹਰ ਦਾ ਰਸਤਾ ਦਿਖਾਉਣ ਵਾਸਤੇ। ਉਦੋਂ ਨਹੀਂ ਭਾਜਪਾ ਦੇ ਜਿਹੜੇ ਜਾਟ ਲੀਡਰ ਨੇ ਇਹਨਾਂ ਦੇ ਕੰਨ ਤੇ ਜੂੰ ਸਰਕੀ, ਪਰ ਜਿਵੇਂ ਜਗਦੀਪ ਧਨਖੜ ਨੂੰ ਉਹਦੀ ਮਿਮਿਕਰੀ ਕਰ ਦਿੱਤੀ ਗਈ ਉੱਤੇ ਉਹਦੀ ਮਿਮਿਕਰੀ ਕਰਨ ਤੇ ਇਹਨਾਂ ਨੇ ਉਸ ਚੀਜ਼ ਨੂੰ ਜਾਟ ਭਾਈਚਾਰੇ ਨਾਲ ਜੋੜਤਾ। ਪਰ ਉਸ ਰਿਪੋਰਟ ਦੇ ਆਖਿਰਲੇ ਹਿੱਸੇ ਦੇ ਵਿੱਚ, ਆਖਿਰਲੇ ਕਮੈਂਟ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਆਪਾਂ ਅਗਲੀ ਰਿਪੋਰਟ ਦੇ ਵਿੱਚ ਚਰਚਾ ਕਰਾਂਗੇ ਕਿ ਭਾਰਤ ਦੇ ਵਿੱਚ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਕਿੰਨੀਆਂ ਘਿਨਾਉਣੀਆਂ ਵਾਰਦਾਤਾਂ ਵਾਪਰੀਆਂ ਤੇ ਉਹਨਾਂ ਦੇ ਵਿੱਚ ਭਾਜਪਾਈ ਜਿਹੜਾ ਸ਼ਾਸਨ ਹੈ, ਜਿਹੜਾ ਡਬਲ ਇੰਜਨ ਦੀਆਂ ਸਰਕਾਰਾਂ ਨੇ, ਉੱਥੇ ਉਹਨਾਂ ਦੀ ਸਥਿਤੀ ਕੀ ਹੈ ਔਰਤਾਂ ਪ੍ਰਤੀ ਜ਼ੁਲਮਾਂ ਦੇ ਮਾਮਲੇ ਦੇ ਵਿੱਚ। ਤਾਂ ਅੱਜ ਆਪਾਂ ਉਸੇ ਰਿਪੋਰਟ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਕੁਝ ਵਾਪਰਿਆ। ਤੇ ਇਹਦੇ ਵਿੱਚ ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਬੀਬੀ ਨਾਲ ਇੱਕ ਮਜ਼ਦੂਰ ਔਰਤ ਨਾਲ ਬਲਾਤਕਾਰ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਮਸ਼ੀਨਾਂ ਵਿੱਚ ਦੀ ਪੀੜ ਦਿੱਤਾ ਜਾਂਦਾ। ਇੱਥੇ ਇਸ ਤਰ੍ਹਾਂ ਦੀਆਂ ਵੀ ਘਿਨਾਉਣੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਵਾਪਰ ਜਾਂਦੀਆਂ ਨੇ। ਖੈਰ, ਸਰਕਾਰੀ ਆંકੜੇ ਜਿਹੜੇ ਨੇ, ਜਿਹੜੇ ਤਸ਼ਬੀਹ ਭਰਦੇ ਨੇ, ਜਿਹੜੇ ਗਵਾਹੀ ਭਰਦੇ ਨੇ ਇਹਨਾਂ ਚੀਜ਼ਾਂ ਦੀ, ਉਹ ਕਹਿੰਦੇ ਕਿ NCRB ਦੀ ਰਿਪੋਰਟ ਇੱਕ ਗੱਲ ਕਹਿੰਦੀ ਹੈ ਕਿ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦੇ ਵਿੱਚ, ਜ਼ੁਲਮਾਂ ਦੇ ਮਾਮਲੇ ਦੇ ਵਿੱਚ, ਜ਼ਬਰ ਦੇ ਮਾਮਲੇ ਦੇ ਵਿੱਚ ਭਾਜਪਾ ਦੇ ਸ਼ਾਸਨ ਵਾਲਾ ਉੱਤਰ ਪ੍ਰਦੇਸ਼ ਸਭ ਤੋਂ ਪਹਿਲੇ ਨੰਬਰ ਤੇ ਹੈ। ਇਸ ਰਾਜ ਦੇ ਵਿੱਚ ਇਸ ਸਾਲ 65,743 ਕੇਸ ਦਰਜ ਹੋਏ ਨੇ। ਇਹ ਵੀ ਸੱਚਾਈ ਹੈ ਕਿ ਬਹੁਤ ਸਾਰੇ ਮਾਮਲੇ ਹੇਠਾਂ ਹੀ ਰਫਾ ਦਫਾ ਕਰ ਦਿੱਤੇ ਜਾਂਦੇ ਨੇ, ਖਾਸ ਤੌਰ ਤੇ ਜਿਹੜੇ ਦਲਿਤ ਭਾਈਚਾਰੇ ਨਾਲ ਜਾਂ ਗਰੀਬ ਲੋਕਾਂ ਦੇ ਨਾਲ ਜੁੜੇ ਹੁੰਦੇ ਨੇ। ਤਾਂ ਦੱਸਿਆ ਜਾ ਰਿਹਾ ਕਿ ਪਹਿਲਾਂ ਨਾਲੋਂ 13.1% ਨਾਲੋਂ ਇੱਥੇ 14.3% ਅਪਰਾਧ ਜਿਹੜੇ ਨੇ ਵਧੇ ਨੇ, ਜਿਨ੍ਹਾਂ ਦੇ ਵਿੱਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਔਰਤਾਂ ਦੇ ਵਿਰੁੱਧ ਜਿਹੜਾ ਅਪਰਾਧਾਂ ਦੇ ਵਿੱਚ ਵਾਧਾ ਹੋਇਆ। ਇੱਥੇ ਇੱਕ ਕਾਂਡ ਵਾਪਰਿਆ ਸੀਗਾ ਲੰਘੇ ਅਕਤੂਬਰ ਮਹੀਨੇ ਦੇ ਵਿੱਚ ਬਾਂਦਾ ਦੇ ਵਿੱਚ। ਬਾਂਦਾ ਇੱਕ ਜ਼ਿਲ੍ਹਾ ਵਾ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ। ਆਟਾ ਮਿੱਲ ਮਾਲਕ ਤੇ ਉਸਦੇ ਗੁੰਡਿਆਂ ਨੇ 40 ਸਾਲਾ ਇੱਕ ਦਲਿਤ ਮਜ਼ਦੂਰ ਔਰਤ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਤੋਂ ਬਾਅਦ ਉਹਦੇ ਜਿਸਮ ਦੇ ਟੁਕੜੇ ਕਰ ਦਿੱਤੇ। ਪੁਲਿਸ ਨੇ ਇਹ ਕਹਿ ਦਿੱਤਾ ਬਾਅਦ ਦੇ ਵਿੱਚ ਕਿ ਔਰਤ ਮਸ਼ੀਨੀ ਦੁਰਘਟਨਾ ਦੇ ਕਰਕੇ ਮਰੀ ਹੈ ਤੇ ਦੋਸ਼ੀਆਂ ਦੇ ਵਿਰੁੱਧ ਹਲਕੀਆਂ ਧਾਰਾਵਾਂ ਲਾ ਕੇ ਕੇਸ ਦਰਜ ਕੀਤਾ ਸੀ। ਜ਼ਾਹਰ ਜੀ ਗੱਲ ਹੋਊਗੀ ਕਿ ਉਹਦੇ ਕੋਈ ਸਿਆਸੀ ਪੁਸ਼ਤ ਪਨਾਹੀ ਇਸ ਮਾਮਲੇ ਦੇ ਵਿੱਚ ਹੋਈ ਹੋਊਗੀ। ਤੁਹਾਨੂੰ ਯਾਦ ਹੋਣਾ ਹੈ ਕੁਲਦੀਪ ਸਿੰਘਰ ਵਾਲਾ ਮਾਮਲਾ। ਕੁਲਦੀਪ ਸਿੰਘਰ ਭਾਜਪਾ ਦਾ ਵਿਧਾਇਕ ਸੀਗਾ ਤੇ ਉਹਨੇ ਦਲਿਤ ਭਾਈਚਾਰੇ ਦੀ ਇੱਕ ਨੌਜਵਾਨ ਬੱਚੀ ਦੇ ਨਾਲ ਇਹ ਜਿਹੜੀ ਘਿਨਾਉਣੀ ਵਾਰਦਾਤ ਸੀ, ਘਿਨਾਉਣਾ ਜੁਰਮ ਸੀ, ਉਹ ਕੀਤਾ। ਇੱਕ ਵਾਰ ਨਹੀਂ, ਕਈ ਵਾਰ ਉਸ ਬੱਚੀ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਉਹਦੇ ਘਰ ਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕੀਤਾ ਗਿਆ, ਉਹਦੇ ਸੜਕ ਐਕਸੀਡੈਂਟ ਕਰਵਾਏ ਗਏ। ਪਰ ਉਹ ਬੱਚੀ ਆਪਣੀ ਗੱਲ ਤੇ ਅੜੀ ਰਹੀ, ਉਹ ਧੀ ਲੜਦੀ ਰਹੀ ਇਨਸਾਫ ਲਈ। ਅਖੀਰ ਉਹਨੇ ਕੁਲਦੀਪ ਸਿੰਘਰ ਨੂੰ ਸਜ਼ਾ ਕਰਵਾਈ ਤੇ ਉਹਦੀ ਵਿਧਾਇਕੀ ਤੋਂ ਉਹਨੂੰ ਬਰਖਾਸਤ ਕਰਵਾਇਆ। ਇਸੇ ਸਾਲ ਅਗਸਤ ਮਹੀਨੇ ਦੇ ਵਿੱਚ ਮਹਾਰਾਜਗੰਜ ਦੇ ਵਿੱਚ ਭਾਜਪਾ ਦੇ ਘੱਟ ਗਿਣਤੀ ਸੈੱਲ ਦਾ ਪ੍ਰਧਾਨ ਸੀ, ਉਹਦੇ ਮਾਸੂਮ ਰਜ਼ਾ ਰਾਹੀਂ ਇੱਕ 17 ਸਾਲਾ ਕੁੜੀ ਦਾ ਬਲਾਤਕਾਰ ਕੀਤਾ ਤੇ ਵਿਰੋਧ ਕਰਨ ਵਾਲੇ ਉਸਦੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਉਹਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋਈ। ਬਾਰਾਬੰਕੀ ਸਮੂਹਿਕ ਬਲਾਤਕਾਰ ਕਾਂਡ ਦੀ ਪੀੜਤ ਔਰਤ ਨੇ ਵੀ ਇਹੀ ਦੋਸ਼ ਲਾਇਆ ਕਿ ਉਸ ਦੇ ਕੇਸ ਨੂੰ ਵੀ ਹਲਕਾ ਕੀਤੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਧਾਰਾਵਾਂ ਘੱਟ ਕੀਤੀਆਂ ਜਾਣ। ਦੋ ਤੁਹਾਨੂੰ ਮੈਂ ਮਿਸਾਲਾਂ ਦੇਵਾਂਗਾ ਜਿੱਥੇ ਧਾਰਾਵਾਂ ਦੇ ਨਾਲ ਛੇੜਛਾੜ ਹੋਈ ਹੈ, ਬਲਕਿ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਇਹ ਕਹਿ ਕੇ ਕਿ ਇਹ ਜਿਹੜਾ ਸ਼ਾਰਟਕੱਟ ਹੈ ਵਰਤ ਕੇ ਧਾਰਾਵਾਂ ਵਾਲਾ, ਉਹਨਾਂ ਨੂੰ ਉਹਨਾਂ ਨੂੰ ਵੱਡੀਆਂ ਤੇ ਸਖਤ ਸਜ਼ਾਵਾਂ ਤੋਂ ਬਚਾਇਆ ਗਿਆ। ਪਹਿਲਾ ਮਾਮਲਾ ਤੁਹਾਨੂੰ ਯਾਦ ਹੋਣਾ ਬ੍ਰਿਜ ਭੂਸ਼ਣ ਵਾਲਾ, ਜਿਹਦੇ ਵਿੱਚ ਜਦੋਂ ਨਾਬਾਲਗ ਦੇ ਮਾਮਲੇ ਦੀ ਗੱਲ ਆਈ ਤਾਂ ਪੈਕਸੋ ਐਕਟ ਦੇ ਤਹਿਤ ਉਹ ਕੇਸ ਦਰਜ ਹੋਣਾ ਸੀਗਾ। ਜੇ ਪੈਕਸੋ ਐਕਟ ਦੇ ਤਹਿਤ ਕੇਸ ਦਰਜ ਹੁੰਦਾ ਤਾਂ ਉਹਦੀ ਜ਼ਮਾਨਤ ਵੀ ਨਹੀਂ ਹੋਣੀ ਸੀ ਬ੍ਰਿਜ ਭੂਸ਼ਣ ਦੀ, ਪਰ ਉਹ ਬੱਚੀ ਨੇ ਬਿਆਨ ਹੀ ਬਦਲ ਲਿਆ ਆਪਣੇ। ਉਸ ਤੋਂ ਬਾਅਦ ਜਿਹੜਾ ਖਿਡਾਰੀਆਂ ਦਾ ਪ੍ਰੋਟੈਸਟ ਸੀ ਉਹਨੂੰ ਸਭ ਤੋਂ ਬਾਅਦ ਉਹ ਤਾਰਪੀਡੋ ਉੱਥੇ ਹੀ ਹੋਇਆ ਜਦੋਂ ਬੱਚੀ ਨੇ ਬਿਆਨ ਬਦਲ ਲਏ। ਕਿਉਂ ਬਦਲੇ, ਕਿਹਨੇ ਬਦਲਵਾਏ ਗਏ, ਕੀ ਪ੍ਰੈਸ਼ਰ ਸੀ, ਇਹਦੇ ਬਾਰੇ ਅੱਜ ਤੱਕ ਕੋਈ ਜਾਂਚ ਨਹੀਂ ਹੋਈ।
ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਿਹੜਾ ਇਹ ਮਾਮਲਾ ਸੀਗਾ BHU ਬਨਾਰਸ ਹਿੰਦੂ ਯੂਨੀਵਰਸਿਟੀ ਵਾਲਾ, ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਬਲਾਤਕਾਰ ਦੀ ਧਾਰਾ ਨਹੀਂ ਜੋੜੀ ਗਈ ਸੀ। ਬਾਅਦ ਦੇ ਵਿੱਚ ਜਦੋਂ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਤਾਂ ਉਸ ਤੋਂ ਬਾਅਦ ਬਲਾਤਕਾਰ ਦੀ ਧਾਰਾ ਜੋੜੀ ਗਈ। ਹੁਣ ਸਭ ਤੋਂ ਦੁਖਦਾਈ ਘਟਨਾ ਇਸ ਸਾਲ ਮਣੀਪੁਰ ਦੇ ਵਿੱਚ ਵਾਪਰੀ ਸੀ। ਆਪਾਂ ਦੇਖਿਆ ਕਿ ਮਣੀਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਘਟਨਾ ਕਿ 2 ਔਰਤਾਂ ਨੂੰ ਨੰਗਿਆਂ ਘੁਮਾਇਆ ਗਿਆ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਅਦ ਤਕਰੀਬਨ 70-72 ਦਿਨਾਂ ਬਾਅਦ ਉਸ ਮਾਮਲੇ ਦੇ ਉੱਤੇ ਬੋਲੇ ਸੀਗੇ। ਤੇ ਇਸੇ ਤਰ੍ਹਾਂ ਦੀ ਘਟਨਾ ਬਿਲਕਿਸ ਬਾਨੋ ਨਾਲ ਵਾਪਰੀ ਹੈ। ਬਿਲਕਿਸ ਬਾਨੋ ਨੂੰ ਜਦੋਂ ਉਹਦੇ ਨਾਲ ਜਬਰ ਜਨਾਹ ਕੀਤਾ ਗਿਆ, ਉਹਦੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਸਾੜ ਤੱਕ ਦਿੱਤਾ ਗਿਆ ਤੇ ਜਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਈ ਕੀਤੀ ਗਈ ਉਹਨਾਂ ਦੋਸ਼ੀਆਂ ਦੀ, ਤਾਂ ਸਮੁੱਚੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਸੀਗਾ। ਤਾਂ ਬਲਾਤਕਾਰੀਆਂ ਦਾ ਮਹਿਮਾ ਮੰਡਨ ਕਰਨ ਵਾਲਾ ਵੀ ਜਿਹੜਾ ਸ਼ਰਮਸਾਰ ਆ ਉਹ ਭਾਜਪਾ ਦਾ ਇੱਕ ਵਿਧਾਇਕ ਸੀਗਾ ਤੇ ਇੱਕ ਇਹਨਾਂ ਦਾ ਸੰਸਦ ਸੀਗਾ ਜਿਨ੍ਹਾਂ ਨੇ ਬਲਾਤਕਾਰੀਆਂ ਦਾ ਸਜ਼ਾ ਜ਼ਾਫਤਾ ਲੋਕਾਂ ਦਾ ਮਹਿਮਾ ਮੰਨਣ ਕੀਤਾ। ਭਾਈ ਰਾਜੋਆਣਾ ਨੇ ਆਪਣੀ ਚਿੱਠੀ ਦੇ ਵਿੱਚ ਕੀ ਕਿਹਾ? ਉਹਨਾਂ ਨੇ ਅਮਿਤ ਸ਼ਾਹ ਨੂੰ ਇਹੀ ਗੱਲ ਕਹੀ ਹੈ ਨਾ ਕਿ ਅਮਿਤ ਸ਼ਾਹ ਜੀ, ਜੇ ਬਲਾਤਕਾਰ ਮਾਮਲੇ ਦੇ ਦੋਸ਼ੀ ਰਿਹਾ ਕੀਤੇ ਜਾ ਸਕਦੇ ਆ ਜਿਨ੍ਹਾਂ ਨੇ ਕੋਈ ਮਾਫੀ ਨਾ ਮੰਗੀ ਹੋਵੇ, ਮੈਂ ਕਿਉਂ ਮਾਫੀ ਮੰਗਾ? ਜੇਕਰ ਉਹ ਦੋਸ਼ੀ ਰਿਹਾ ਕੀਤੇ ਜਾ ਸਕਦੇ ਆ ਤਾਂ ਅਸੀਂ ਉਹਨੇ ਘਿਨਾਉਣੇ ਜੁਰਮ ਤਾਂ ਨਹੀਂ ਕੀਤੇ ਨਾ, ਸਾਡਾ ਤਾਂ ਮਾਮਲਾ ਹੀ ਕੁਛ ਹੋਰ ਤਰ੍ਹਾਂ ਦਾ ਸੀ। ਖੈਰ, ਇਸੇ ਸਾਲ ਮਨਿੰਦਰ ਪੰਧੇਰ ਜਿਹੜਾ ਨਿਠਾਰੀ ਸਮੂਹਿਕ ਕਤਲ ਤੇ ਬਲਾਤਕਾਰ ਮਾਮਲਿਆਂ ਦਾ ਦੋਸ਼ੀ ਸੀ, 14 ਸਾਲ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਉਹਨੂੰ ਬਰੀ ਕਰ ਦਿੱਤਾ ਗਿਆ। ਅਦਾਲਤਾਂ ਦਾ ਕਹਿਣਾ ਕਿ ਕੇਸ ਦੀ ਜਾਂਚ ਸਹੀ ਨਹੀਂ ਸੀ, ਜਿਸ ਕਰਕੇ 12 ਹੱਤਿਆਵਾਂ ਦਾ ਦੋਸ਼ੀ ਬਰੀ ਹੋ ਗਿਆ ਤੇ ਇਹਦੇ ਨਾਲ ਜਿਹੜੇ ਮਾਰੇ ਗਏ ਬੱਚੇ ਸੀ ਉਹਨਾਂ ਦੇ ਮਾਪੇ ਸੁੰਨ ਹੋ ਕੇ ਰਹਿ ਗਏ। ਉਹ ਕਹਿੰਦੇ ਜੇ ਮਨਿੰਦਰ ਪੰਧੇਰ ਦੋਸ਼ੀ ਨਹੀਂ ਹੈ ਤਾਂ ਸਾਨੂੰ ਦੱਸ ਤਾਂ ਦਿਓ ਕਿ ਦੋਸ਼ੀ ਕੌਣ ਹੈ, ਸਾਨੂੰ ਪਤਾ ਤਾਂ ਲੱਗੇ ਕਿ ਸਾਡੀਆਂ ਬੱਚੀਆਂ ਦਾ ਕਤਲੇਆਮ, ਉਹਨਾਂ ਦੇ ਨਾਲ ਘਿਨਾਉਣੀਆਂ ਵਾਰਦਾਤਾਂ ਦਾ ਅਸਲ ਦੋਸ਼ੀ ਕੌਣ ਹੈ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਸਾਕਸ਼ੀ ਮਾਲਿਕ ਨੇ ਰੋਂਦਿਆਂ ਹੋਇਆਂ ਕੁਸ਼ਤੀ ਛੱਡ ਦਿੱਤੀ। ਉਸਦੇ ਵਿਨੇਸ਼ ਫੋਗਾਟ ਨੇ ਆਪਣਾ ਪੁਰਸਕਾਰ ਖੇਲ ਰਤਨ ਤੇ ਅਰਜਨ ਅਵਾਰਡ ਵਾਪਸ ਕਰ ਦਿੱਤੇ। ਤੇ ਜਿਹੜਾ ਆਪਾਂ ਦੇਖਿਆ ਕਿ ਇਸੇ ਮਾਮਲੇ ਦੇ ਵਿੱਚ ਜਿਹੜਾ ਇੱਕ ਹੋਰ ਖਿਡਾਰੀ ਹੈ ਵਿਰੇਂਦਰ ਯਾਦਵ, ਉਹ ਪੈਰਾ ਓਲੰਪਿਕ ਦੇ ਵਿੱਚ ਸੀਗੇ, ਉਹਨਾਂ ਨੇ ਵੀ ਆਪਣਾ ਜਿਹੜਾ ਪਦਮ ਸ਼੍ਰੀ ਉਹ ਵਾਪਸ ਕਰਨ ਦਾ ਐਲਾਨ ਕੀਤਾ ਸੀਗਾ। ਤੇ ਹੋਰ ਬਹੁਤ ਸਾਰੇ, ਬਜਰੰਗ ਪੂਨੀਆ ਨੇ ਆਪਣਾ ਪਦਮ ਸ਼੍ਰੀ ਤਾਂ ਉੱਥੇ ਰੱਖਿਆ ਸੀ, ਉਹ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਜਦੋਂ ਮਿਲਣ ਗਏ ਸੀ ਪਰ ਉਹਨਾਂ ਨੂੰ ਮਿਲਣ ਦਿੱਤਾ ਗਿਆ। ਤਾਂ ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਬ੍ਰਿਜ ਭੂਸ਼ਣ ਦੇ ਮੁੰਡੇ ਨੇ ਤਖਤੀਆਂ ਫੜ ਕੇ ਉਹਨੇ ਇਹ ਗੱਲ ਕਹੀ ਸੀ ਕਿ ਸਾਡਾ ਦਬਦਬਾ ਸੀ, ਦਬਦਬਾ ਹੈ, ਦਬਦਬਾ ਤੋਂ ਰਹੇਗਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕਿ ਤੁਸੀਂ ਪੀੜਤ ਲੋਕਾਂ ਦੇ ਮੂੰਹ ਚੜਾ ਰਹੇ ਹੋ ਕਿ ਵਿਵਸਥਾ ਸਾਡੀ ਗੁਲਾਮ ਹੈ, ਅਸੀਂ ਵਿਵਸਥਾ ਦੇ ਮਾਲਕ ਹਾਂ, ਅਸੀਂ ਜਿਵੇਂ ਮਰਜ਼ੀ ਉਹਨੂੰ ਚਲਾਈਏ। ਖੈਰ, ਹੁਣ NCRB ਦੇ ਅੰਕੜਿਆਂ ਦੀ ਆਪਾਂ ਹੋਰ ਥੋੜੀ ਜਿਹੀ ਗੌਰ ਫਰਮਾਈਏ ਤਾਂ ਭਾਰਤ ਦੇ ਵਿੱਚ ਹਰ ਘੰਟੇ ਔਰਤਾਂ ਦੇ ਅਤਿਆਚਾਰ ਦੇ 55 ਮਾਮਲੇ ਦਰਜ ਹੁੰਦੇ ਆ। 2021 ਦੇ ਮੁਕਾਬਲੇ 22 ਦੇ ਵਿੱਚ ਇਹ ਮਾਮਲੇ 4% ਵਧੇ ਆ। ਔਰਤਾਂ ਦੇ ਅਤਿਆਚਾਰਾਂ ਦੇ 2020 ਦੇ ਵਿੱਚ ਮਾਮਲੇ 3,71,503 ਸੀਗੇ। 21 ਦੇ ਵਿੱਚ 4,28,278 ਸੀਗੇ। 22 ਦੇ ਵਿੱਚ 4,45,256 ਮਾਮਲੇ ਦਰਜ ਹੋਏ ਆ। ਇਹਨਾਂ ਦੇ ਵਿੱਚੋਂ ਬਲਾਤਕਾਰਾਂ ਦੇ ਜੇ ਮਾਮਲੇ ਦੇਖੀਏ ਤਾਂ ਸਨ 2020 ਦੇ ਵਿੱਚ 28,000, 21 ਦੇ ਵਿੱਚ 31,000 ਤੇ 22 ਦੇ ਵਿੱਚ 31,982, ਤਕਰੀਬਨ 32,000 ਮਾਮਲੇ। NCRB ਦੇ ਅੰਕੜੇ ਦੱਸਦੇ ਆ ਕਿ ਸਾਡੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਹਰ ਦਿਨ ਔਸਤਨ 88 ਔਰਤਾਂ ਨੂੰ ਬਲਾਤਕਾਰ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦੇ ਨਾਲ ਬਲਾਤਕਾਰ ਵਰਗੀ ਵਾਰਦਾਤ ਵਾਪਰ ਜਾਂਦੀ ਹੈ। ਰਾਜਸਥਾਨ ਦਾ ਪਹਿਲਾ ਨੰਬਰ ਹੈ, ਉਸ ਤੋਂ ਬਾਅਦ ਭਾਜਪਾ ਦਾ UP, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹਰਿਆਣਾ ਦਾ ਨੰਬਰ ਆਉਂਦਾ ਹੈ। ਦਿੱਲੀ ਦਾ ਜਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਉਹਦਾ ਸਭ ਤੋਂ ਮਾੜੀ ਸਥਿਤੀ ਅਮਨ ਕਾਨੂੰਨ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਹੈ, ਜਿਹੜੀ ਕਿ ਸਿੱਧੀ ਕੇਂਦਰ ਦੇ ਕੰਟਰੋਲ ਹੇਠ ਹੈ। ਦਿੱਲੀ ਦੇ ਵਿੱਚ ਹਰ ਦਿਨ ਔਸਤਨ 3 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਨੇ। ਦੇਸ਼ ਦੇ 19 ਵੱਡੇ ਸ਼ਹਿਰਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਹੋਣ ਵਾਲੇ ਅਪਰਾਧਾਂ ਦੇ ਵਿੱਚ 29% ਜਿਹੜੇ ਅਪਰਾਧ ਨੇ ਉਹ ਦਿੱਲੀ ਦੇ ਵਿੱਚ ਹੁੰਦੇ ਆ। ਮੋਦੀ ਰਾਜ ਦੇ ਵਿੱਚ ਸਿਰਫ ਔਰਤਾਂ ਦੇ ਵਿਰੁੱਧ ਅਪਰਾਧ ਵਧੇ ਹੀ ਨਹੀਂ, ਸਗੋਂ ਜਗੀਰੂ ਸੋਚ ਵੀ ਹਾਵੀ ਹੋਈ ਹੈ। ਵਰਲਡ ਇਕਨੋਮਿਕ ਫੋਰਮ ਵੱਲੋਂ ਜੈਂਡਰ ਗੈਪ ਸੰਬੰਧੀ ਜਾਰੀ ਰਿਪੋਰਟ ਦੇ ਮੁਤਾਬਕ ਅਸੀਂ ਜੈਂਡਰ ਗੈਪ ਸੰਬੰਧੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚੋਂ ਅਸੀਂ 146 ਦੇਸ਼ਾਂ ਦੇ ਵਿੱਚੋਂ 127ਵੇਂ ਥਾਂ ਤੇ ਹਾਂ। ਬੰਗਲਾਦੇਸ਼ 59ਵੇਂ ਤੇ, ਭੂਟਾਨ 193ਵੇਂ ਤੇ, ਸ਼੍ਰੀਲੰਕਾ 115ਵੇਂ ਤੇ, ਨੇਪਾਲ 116ਵੇਂ ਥਾਂ ਤੇ ਹੈ। ਮੋਦੀ ਭਗਤ ਇਹ ਜਾਣ ਕੇ ਖੁਸ਼ ਹੋ ਸਕਦੇ ਆ ਕਿ ਪਾਕਿਸਤਾਨ ਸਾਡੇ ਨਾਲੋਂ ਥੱਲੇ ਹੈ, ਉਹ 142ਵੇਂ ਤੇ ਹੈ। ਸੋ ਇਹ ਉਹ ਅੰਕੜੇ ਨੇ, ਇਹ ਉਹ ਹਵਾਲੇ ਨੇ, ਉਹ ਰੈਫਰੈਂਸਸ ਨੇ, ਉਹ ਫੈਕਟ ਨੇ ਜਿਨ੍ਹਾਂ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਔਰਤਾਂ ਦੀ ਸਥਿਤੀ ਕੀ ਹੈ। ਤੇ ਜੇਕਰ ਬਲਾਤਕਾਰ ਕਰਨ ਵਾਲਾ ਜਾਂ ਜਿਸਮਾਨੀ ਸ਼ੋਸ਼ਣ ਕਰਨ ਵਾਲਾ ਜਾਂ ਨੌਕਰੀ ਦਾ ਝਾਂਸਾ ਦੇ ਕੇ ਇਸ ਤਰ੍ਹਾਂ ਦੀ ਸਰੀਰਕ ਹਵਸ ਪੂਰੀ ਕਰਨ ਵਾਲਾ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਤਰ੍ਹਾਂ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਿਤੇ ਸੱਤਾਧਾਰੀ ਪਾਰਟੀ ਦੇ ਨਾਲ ਜੁੜਦਾ ਹੋਵੇ, ਮੋਦੀ ਨਾਲ ਉਹਦੀ ਫੋਟੋ ਹੋਵੇ, ਤਾਂ 2-2, 3-3 ਮਹੀਨੇ ਲੱਗ ਜਾਂਦੇ ਆ ਮਾਮਲੇ ਦਰਜ ਕਰਾਉਣ ਦੇ ਲਈ।
ਇਹ ਉਹੀ ਭਾਜਪਾ ਹੈ ਜਿਹਦੇ ਬਾਰੇ ਕਿਹਾ ਜਾਂਦਾ ਕਿ ਬੇਟੀ ਪੜਾਓ ਬੇਟੀ ਬਚਾਓ। ਜੇਕਰ ਲੋਕ ਪੁੱਛ ਰਹੇ ਨੇ ਕਿ ਬੇਟੀਆਂ ਬਚਾਈਏ ਕੀ ਤੋਂ, ਬੇਟੀਆਂ ਪੜ੍ਹਾਈਏ ਕਿੱਥੇ, BHU ਦੇ ਵਿੱਚ ਤੁਹਾਡੇ IT ਸੈੱਲ ਦੇ ਗੁੰਡੇ ਫਿਰਦੇ ਰਹੇ, ਗੁੰਡੇ ਘੁੰਮ ਰਹੇ ਨੇ। ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਪੀੜਿਆ ਜਾ ਰਿਹਾ, ਉੱਥੇ ਵੀ ਜਗੀਰੂ ਸੋਚ ਹਾਵੀ ਹੈ। ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਬੱਚੀਆਂ ਵਿਚਰਦੀਆਂ ਨੇ, ਉੱਥੇ IT ਸੈੱਲਾਂ ਵਰਗੀਆਂ ਜਿਹੜੀਆਂ ਇੱਕ ਪੇੜ ਲੋਕ ਨੇ ਜਿਹੜੇ ਗਾਲਾਂ ਕੱਢਦੇ ਨੇ ਦੂਜਿਆਂ ਨੂੰ, ਦਿਹਾੜੀਦਾਰ ਲੋਕ ਨੇ ਜਿਹੜੇ, ਦਿਹਾੜੀਦਾਰ ਵੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਵੀ ਰੁਤਬਾ ਵੱਡਾ ਵਾ ਇਹਨਾਂ ਲੋਕਾਂ ਨਾਲੋਂ। ਇਹਨਾਂ ਨੇ ਕਰਨਾ ਕੁਛ ਨਹੀਂ ਹੈ ਔਰ ਇਹ ਪੇੜ ਨੇ, ਇਹਨਾਂ ਦਾ ਕੰਮ ਸਿਰਫ ਲੋਕਾਂ ਦੀ ਕਿਰਦਾਰਕੁਸ਼ੀ ਕਰਨਾ, ਲੋਕਾਂ ਦੀਆਂ ਧੀਆਂ ਭੈਣਾਂ ਦੀ ਪੁਣਛਾਣ ਕਰਨੀ ਆ, ਉਹਨਾਂ ਦੀਆਂ ਫੋਟੋਜ਼ ਨੂੰ, ਉਹਨਾਂ ਦੀਆਂ ਵੀਡੀਓਜ਼ ਨੂੰ ਐਡਿਟ ਕਰਨਾ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਬਦਨਾਮ ਕਰਨਾ। ਤੇ ਇਹਦਾ ਸਭ ਤੋਂ ਵੱਧ ਸ਼ਿਕਾਰ ਉਹ ਲੋਕ ਹੁੰਦੇ ਨੇ ਜਿਹੜੇ ਲੋਕ ਇਹਨਾਂ ਦੇ ਵਿਰੁੱਧ ਆਵਾਜ਼ ਚੁੱਕਦੇ ਨੇ। ਉਹਨਾਂ ਦੀਆਂ ਫਿਰ ਧੀਆਂ ਭੈਣਾਂ ਬੱਚੀਆਂ ਦੇ ਨਾਲ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਪਰ ਇਹਨਾਂ ਨੂੰ ਹੁੰਦਾ ਕੁਛ ਨਹੀਂ। ਇਹ ਕਾਨੂੰਨ ਤੋਂ ਬਚੇ ਰਹਿੰਦੇ ਨੇ ਕਿਉਂਕਿ ਕਿਸੇ ਦੀਆਂ ਫੋਟੋਆਂ ਤਕੜੇ ਅਫਸਰ ਨਾਲ ਹੁੰਦੀਆਂ ਤੇ ਕਿਸੇ ਦੀਆਂ ਤਕੜੇ ਲੀਡਰ ਦੇ ਨਾਲ। ਸੋ ਇਹ ਹੁਣ ਫੈਸਲਾ ਬੀਬੀਆਂ ਨੇ ਕਰਨਾ ਹੈ ਕਿ ਜਿਹੜੀਆਂ ਵਿਮਨ ਕਮਿਸ਼ਨ ਦੇ ਵਿੱਚ ਬੈਠੀਆਂ ਕਿ ਉਹਨਾਂ ਨੇ ਇਸੇ ਤਰ੍ਹਾਂ ਆਪਣੀ ਜਿਹੜੀ ਸਿਆਸੀ ਜੋ ਉਹਨਾਂ ਦੀ ਛਵੀ ਹੈ ਜਾਂ ਸਿਆਸੀ ਜੋ ਉਹਨਾਂ ਦਾ ਇੱਕ ਤਰੀਕੇ ਨਾਲ ਸਰਪ੍ਰਸਤੀ ਹੈ, ਉਹ ਉਹਨਾਂ ਨੇ ਉਹੀ ਹਾਸਲ ਕਰੀ ਰੱਖਣੀ ਹੈ ਜਾਂ ਉਹਨਾਂ ਨੇ ਕਦੇ ਆਪਣੇ ਔਰਤਾਂ, ਆਪਣੀਆਂ ਧੀਆਂ, ਆਪਣੀਆਂ ਬੱਚੀਆਂ ਲਈ ਵੀ ਕਦੇ ਆਵਾਜ਼ ਬੁਲੰਦ ਕਰਨੀ ਹੈ। ਵਿਮਨ ਕਮਿਸ਼ਨਾਂ, ਮੀਡੀਆ ਰਿਪੋਰਟਾਂ, ਮੀਡੀਆ ਦਾ ਖਾਸ ਤੌਰ ਤੇ ਇਹਨਾਂ ਮਾਮਲਿਆਂ ਦੇ ਵਿੱਚ ਬੜਾ ਨਕਾਰਾਤਮਕ ਰੋਲ ਰਿਹਾ। ਕਦੇ ਸਮਾਂ ਮਿਲਿਆ ਤਾਂ ਹਾਥਰਸ ਗੈਂਗਰੇਪ ਬਾਰੇ ਪੜ੍ਹ ਕੇ ਜ਼ਰੂਰ ਦੇਖਿਓ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ।